ਤੇ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਗੱਲ ਕਰੀਏ ਮਾਫੀਏ ਦੀ। ਕਹਿੰਦੇ ਰੇਤ, ਸ਼ਰਾਬ ਤੇ ਕੇਬਲ ਮਾਫੀਏ ਤੋਂ ਬਾਅਦ ਹੁਣ ਪੰਜਾਬ ਦੇ ਵਿੱਚ ਗੈਸ ਚੋਰੀ ਮਾਫੀਏ ਦੀ ਚਰਚਾ ਬੜੀ ਹੈ ਜੀ। ਕਿਵੇਂ ਜੀ, ਵੈਸੇ ਤਾਂ ਇਹ ਕੋਈ ਨਵਾਂ ਵਰਤਾਰਾ ਨਹੀਂ ਆ। ਠੀਕ ਹੈ ਜੀ। ਸਿਲੰਡਰਾਂ ਚੋਂ ਗੈਸ ਕੱਢਣ ਦੀਆਂ ਕਿੰਨੀਆਂ ਵੀਡੀਓ, ਕਿੰਨੀਆਂ ਖਬਰਾਂ ਆਪਣੇ ਆਮ ਆਉਂਦੀਆਂ ਰਹਿੰਦੀਆਂ। ਟੈਂਕਰਾਂ ਚੋਂ ਗੈਸ ਚੋਰੀ, ਟੈਂਕਰਾਂ ਚੋਂ ਤੇਲ ਚੋਰੀ, ਇਹ ਵੀ ਵਰਤਾਰੇ ਕਿੰਨੀ ਵਾਰ ਸਾਹਮਣੇ ਆਉਂਦੇ ਰਹਿੰਦੇ ਆ, ਹੈਨਾ। ਪਰ ਸਥਿਤੀ ਕਿੰਨੀ ਵੱਡੀ ਬਣ ਗਈ ਹੋਣੀ, ਤੁਸੀਂ ਇੱਥੋਂ ਅੰਦਾਜ਼ਾ ਲਾਓ ਕਿ ਇਸ ਮਸਲੇ 'ਚ ਸ਼ਿਕਾਇਤਾਂ ਦੀ ਭਰਮਾਰ ਹੈ ਜੀ। ਕਹਿੰਦੇ ਠੀਕ ਹੈ ਜੀ, ਮਤਲਬ 2000 ਤੋਂ ਵੱਧ ਸ਼ਿਕਾਇਤਾਂ ਨੇ ਇਸ ਮਾਮਲੇ 'ਚ। ਅੱਛਾ। ਔਰ ਇਹ 13 ਜ਼ਿਲ੍ਹਿਆਂ ਦੇ ਮਾਮਲੇ ਸਾਹਮਣੇ ਆ ਰਹੇ ਨੇ ਜੀ। 13 ਜ਼ਿਲ੍ਹਿਆਂ ਚੋਂ ਸ਼ਿਕਾਇਤਾਂ ਜਾ ਰਹੀਆਂ ਨੇ, ਜਿਹ 'ਚ ਮੋਹਾਲੀ ਹੈ, ਰੋਪੜ ਹੈ, ਜਲੰਧਰ ਹੈ, ਹੁਸ਼ਿਆਰਪੁਰ ਹੈ, ਨਵਾਂ ਸ਼ਹਿਰ ਹੈ, ਲੁਧਿਆਣਾ, ਫਿਰੋਜ਼ਪੁਰ, ਬਠਿੰਡਾ, ਅੰਮ੍ਰਿਤਸਰ, ਮੋਗਾ, ਫਾਜ਼ਿਲਕਾ, ਪਟਿਆਲਾ, ਫਿਰੋਜ਼ਪੁਰ, ਹੈ ਨਾ। ਇਹ ਸਾਰਿਆਂ ਚੋਂ ਕਿ ਗੈਸ ਸਾਡੇ ਸਿਲੰਡਰਾਂ 'ਚ ਚੋਰੀ ਹੁੰਦੀ ਹੈ, ਤੇ ਉਧਰ ਏਜੰਸੀਆਂ ਵਾਲੇ ਕਹਿੰਦੇ ਸਾਡੇ ਟੈਂਕਰਾਂ 'ਚ ਚੋਰੀ ਹੁੰਦੀ ਹੈ ਜੀ। ਹੁਣ ਇਹ ਜਿਹੜੇ ਤਾਂ ਹੈਗੇ, ਜਿਹੜੇ ਸਿਲੰਡਰ ਲੈਂਦੇ ਨੇ, ਏਜੰਸੀ ਵਾਲੇ ਨੂੰ ਸ਼ਿਕਾਇਤ ਕਰ ਰਹੇ ਨੇ ਕਿ ਭਾਈ ਸਾਡੇ ਸਿਲੰਡਰ 'ਚ ਗੈਸ ਘੱਟ ਆ। ਏਜੰਸੀ ਵਾਲਾ ਕਹਿੰਦਾ ਜੀ ਮੈਨੂੰ ਪਤਾ, ਮੇਰੇ ਸਟੋਰ 'ਚੋਂ ਸਿਲੰਡਰ ਨਿਕਲਣ ਤੇ ਤੁਹਾਡੇ ਘਰ ਤੱਕ ਪਹੁੰਚਣ ਦੇ ਵਿਚਾਲੇ ਸਪਲਾਇਰ ਨੇ ਜਿਹੜੇ ਉਹ ਖੇਡ ਕਰਦੇ ਨੇ। ਉਹਨਾਂ ਨੇ ਇੰਨੀ ਕੁ ਪਾਈਪ ਰੱਖੀ ਹੁੰਦੀ ਆ, 2 ਸਿਲੰਡਰਾਂ ਦੇ ਵਿਚਾਲੇ ਉਹ ਪਾਈਪ ਫਿੱਟ ਹੁੰਦੀ ਆ, ਤੇ ਕਿਲੋ 2 ਕਿਲੋ ਹਰੇਕ ਸਿਲੰਡਰ 'ਚੋਂ ਗੈਸ ਨਿਕਲਦੀ ਆ। ਤੇ ਕਈ ਵਾਰ ਤਾਂ ਉਹ 'ਚ ਪਾਣੀ ਵੀ ਪਾ ਲੈਂਦੇ ਨੇ ਕਿ ਹਾਂ ਅਗਲੇ ਦਾ ਸਿਲੰਡਰ ਉਹਨੇ ਦਾ ਉਹਨੇ ਦੇ, ਜੇ ਤੋਲ ਕੇ ਵੀ ਦੇਖ ਲਵੇ। ਤੇ ਲੋਕ ਕਹਿੰਦੇ ਸਾਡਾ ਸਿਲੰਡਰ ਖਾਲੀ ਹੋ ਜਾਂਦਾ, ਗੈਸ ਖਤਮ ਹੋ ਜਾਂਦੀ, ਪਰ ਸਿਲੰਡਰ 'ਚ ਵਜਨ ਰਹਿੰਦਾ ਤਾਂ ਵੀ। ਤੇ ਇੱਕ ਸ਼ਿਕਾਇਤ ਏਜੰਸੀ ਵਾਲਿਆਂ ਦੀ ਆਈ। ਦੂਜੀ, ਪਲਾਂਟ ਲੱਗੇ ਨੇ ਪੰਜਾਬ 'ਚ ਜੀ। ਹੁਸ਼ਿਆਰਪੁਰ 'ਚ ਗੈਸ ਪਲਾਂਟ ਲੱਗਿਆ, ਬਠਿੰਡੇ 'ਚ ਤੇਲ ਦੀ ਰਿਫਾਈਨਰੀ ਲੱਗੀ, ਹੈ ਨਾ, ਜਲੰਧਰ 'ਚ ਗੈਸ ਦਾ ਪਲਾਂਟ ਲੱਗਿਆ। ਸੋ ਇਹ ਫਿਰ ਪੰਜਾਬ ਤੋਂ ਬਾਹਰੋਂ ਗੈਸ ਆਉਂਦੀ ਆ, ਇਹਨਾਂ ਮਤਲਬ ਪਲਾਂਟਾਂ 'ਚ ਪਹੁੰਚਦੀ ਆ, ਤੇ ਉੱਥੋਂ ਸਿਲੰਡਰ ਭਰ ਕੇ ਫਿਰ ਆਉਂਦੇ ਨੇ, ਹੈ ਨਾ। ਸੋ ਹੁਣ ਜਦੋਂ ਇੱਥੇ ਟੈਂਕਰ ਪਹੁੰਚਦੇ ਨੇ, ਇਹ ਜਿਨ੍ਹਾਂ ਨੇ ਏਜੰਸੀਆਂ ਲਈਆਂ ਹੋਈਆਂ ਨੇ, ਪਲਾਂਟ ਲਏ ਹੋਏ ਨੇ ਗੈਸ ਵਾਲੇ, ਉਹ ਕਹਿੰਦੇ ਜੀ ਟੈਂਕਰਾਂ 'ਚੋਂ ਗੈਸ ਸਾਡੇ ਕੋਲ ਘੱਟ ਪਹੁੰਚਦੀ ਆ। ਅੱਛਾ। ਹੁਣ ਕਹਿੰਦੇ ਜੀ ਟੈਂਕਰ ਵਾਲਿਆਂ ਨੇ ਅੰਦਰ ਲੁਕਮੀਆਂ ਡਿੱਗੀਆਂ ਬਣਾ ਲੀਆਂ। ਉਹ ਜਦੋਂ ਖਾਲੀ ਟੈਂਕਰ ਤੋਲਣਾ ਹੁੰਦਾ, ਕਹਿੰਦੇ ਜੀ ਉਹ ਡਿੱਗੀਆਂ ਖਾਲੀ ਹੁੰਦੀਆਂ ਨੇ, ਉਹ 'ਚ ਗੈਸ ਭਰਨ ਤੋਂ ਬਾਅਦ ਉਹ ਜਿੰਨੀ ਗੈਸ ਉਹ 'ਚ ਚੋਰੀ ਕਰਨੀ ਆ, ਕਹਿੰਦੇ ਉਨੀ ਉਹਨਾਂ ਲੁਕਮੀਆਂ ਡਿੱਗੀਆਂ ਦੇ ਵਿੱਚ ਕੋਈ ਪੱਥਰ, ਰੋੜੇ, ਕੋਈ ਪਾਣੀ ਉਹ ਭਰ ਦੇਣਾ, ਤੇ ਵਜਨ ਪੂਰਾ ਦਿਖਾ ਦੇਣਾ। ਜਦੋਂ ਅਗਲੇ ਦੇ ਜਾ ਕੇ ਤੋਲਣਾ ਕਿ ਲਓ ਜੀ ਗੈਸ ਕੱਢ ਲਈ ਜਾਂਦੀ ਆ। ਹੁਣ ਉਹ ਇਸ ਗੱਲੋਂ ਪੀੜਤ ਨੇ। ਏਜੰਸੀਆਂ ਵਾਲਿਆਂ ਨੇ ਸ਼ਿਕਾਇਤ ਪਲਾਂਟ ਵਾਲਿਆਂ ਨੂੰ ਕੀਤੀ, ਪਲਾਂਟ ਵਾਲੇ ਸ਼ਿਕਾਇਤ ਹੈਡ ਨੂੰ, ਜਿੱਥੋਂ ਆਉਂਦੀ ਹੈ ਪਲਾਂਟ ਤੇਲ ਉਹ ਭਰ ਕੇ ਆਉਂਦਾ ਕੰਪਨੀਆਂ ਕੋਲੋਂ, ਉਹਨਾਂ ਨੂੰ ਕੀਤੀ। ਕੰਪਨੀਆਂ ਵਾਲੇ ਵੀ ਅੱਕ ਗਏ ਕਿ ਸਾਡੇ ਹੱਥ ਕੁਛ ਨਹੀਂ ਗਾ। ਉਹਨਾਂ ਨੇ ਸ਼ਿਕਾਇਤ ਹੁਣ ਪੈਟਰੋਲੀਅਮ ਮੰਤਰਾਲੇ ਨੂੰ ਕੀਤੀ ਹੈ ਜੀ। ਮੰਤਰਾਲੇ ਨੂੰ ਸ਼ਿਕਾਇਤ ਕੀਤੀ ਹੈ, ਤੇ ਕਹਿੰਦੇ ਜੀ ਬੇਬਸੀ ਹੈ ਇਸ ਮਾਮਲੇ ਦੇ ਵਿੱਚ, ਮਤਲਬ ਕਿ ਚੋਰੀ ਇਸ ਕਦਰ ਵੱਧ ਗਈ। ਉਹ ਕਹਿੰਦੇ ਜੀ ਅਸੀਂ ਬੇਬਸੀ ਹੈ। 13 ਜ਼ਿਲ੍ਹਿਆਂ ਤੋਂ ਸ਼ਿਕਾਇਤਾਂ ਆ ਰਹੀਆਂ ਨੇ। ਪੰਜਾਬ 'ਚ 720 ਦੇ ਕਰੀਬ ਏਜੰਸੀਆਂ ਨੇ, ਤੇ 30,000 ਤੋਂ ਵੱਧ ਸ਼ਿਕਾਇਤਾਂ ਰਿਕਾਰਡ ਦਰਜ ਹੋ ਚੁੱਕੀਆਂ ਨੇ। 30,000 ਤੋਂ ਵੱਧ ਸ਼ਿਕਾਇਤਾਂ ਦਾ ਰਿਕਾਰਡਡ ਤੌਰ ਤੇ ਦਰਜ ਹੋਣਾ, ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਕਿ ਕਿਸ ਪੱਧਰ ਦੀ ਸਥਿਤੀ ਆ। ਔਰ ਇਹ ਸ਼ਿਕਾਇਤਾਂ ਉਹ ਨੇ ਜਿਹੜੀਆਂ ਮਾੜਾ ਮੋਟਾ ਕੋਈ ਸਮਝਦਾਰ ਪੜ੍ਹਿਆ ਲਿਖਿਆ ਕੋਈ ਵੈਬਸਾਈਟ ਤੇ ਜਾ ਕੇ, ਕੋਈ ਦਫ਼ਤਰ ਜਾ ਕੇ ਕਰ ਦਿੰਦਾ ਹੋਊਗਾ, ਤੇ ਆਪਣੇ ਆਮ ਘਰਾਂ 'ਚ ਮਾਤੜ ਗਾਲਾਂ ਕੱਢ ਕੇ ਔਖੇ ਭਾਰੇ ਹੋ ਕੇ ਸਾਰ ਲੈਂਦੇ ਨੇ। ਜਿਹੜਾ ਸਿਲੰਡਰ ਦੇਣਾ ਹੁੰਦਾ ਉਹਨੂੰ 2-4 ਗੱਲਾਂ ਕਹਿ ਕੇ ਸਾਰ ਲੈਂਦੇ ਨੇ। ਇੱਧਰ ਲੋਕ ਤਾਂ ਕਹਿੰਦੇ ਸਾਡੀ ਗੈਸ ਘੱਟ ਆ ਜੀ, ਉਧਰ ਏਜੰਸੀਆਂ ਵਾਲੇ ਕਹਿੰਦੇ ਕਿ ਸਾਡੇ ਤਾਂ ਕਨੈਕਸ਼ਨ ਘਟਣ ਲੱਗੇ। ਮਤਲਬ ਆਪਾਂ ਨੂੰ ਲੱਗਿਆ ਕਿ ਸ਼ਾਇਦ ਜਿਹੜੀ ਉਹ ਗੈਸ ਪਾਈਪ ਪੈ ਰਹੀ ਉਹਦਾ ਅਸਰ ਹੋਊਗਾ, ਕਹਿੰਦੇ ਨਹੀਂ। ਅੱਗੇ ਕਹਿੰਦੇ ਕੀ ਸੀਗਾ ਕਿ ਜਿਹੜਾ ਬਲੈਕ ਸਿਲੰਡਰ ਵਿਕਦਾ ਸੀ ਉਹ ਮਹਿੰਗਾ ਵੇਚਦੇ ਸੀ, ਇਹ ਜਿਹੜੇ ਚੋਰੀ ਕਰਦੇ ਸੀ ਸਪਲਾਇਰ ਜਾਂ ਹੈ ਨਾ ਜਿਹੜੇ ਵੀ, ਕਹਿੰਦੇ ਉਹ ਮਹਿੰਗਾ ਵੇਚਦੇ ਸੀ। ਹੁਣ ਕਹਿੰਦੇ ਉਹਨਾਂ ਨੇ ਘਰਾਂ 'ਚ ਦੁੱਧ ਵਾਂਗ ਬਾਂਧ ਲਾ ਲਈ ਪੱਕੀ, ਇਸੇ ਰੇਟ ਤੇ ਜਾਂ ਇਹਦੇ ਤੋਂ ਵੀ ਸਸਤਾ ਦੇ ਦਿੰਦੇ ਆ ਕਈ ਵਾਰ। ਅੱਛਾ। ਸਿਲੰਡਰ ਸਰਕਾਰ 1000 ਦਾ ਦਿੰਦੀ ਆ, ਅਸੀਂ 900 ਦਾ ਦੇ ਕੇ ਜਾਵਾਂਗੇ ਜੀ ਤੁਹਾਨੂੰ। ਪੱਕੇ ਗਾਹਕ ਲਾ ਲੇ ਜੀ। ਅਗਲੇ ਸਾਡਾ ਕਨੈਕਸ਼ਨ ਨਹੀਂ ਲੈਂਦੇ, ਅਗਲੇ ਸਾਡੇ ਕੋਲ ਸਿਲੰਡਰ ਨਹੀਂ ਲੈਂਦੇ, ਉਹਨਾਂ ਦੇ ਸਿਲੰਡਰ ਚੱਲੀ ਜਾਂਦੇ ਨੇ ਜਿਹੜੇ 2 ਨੰਬਰ ਦਾ ਕੰਮ ਕਰਦੇ। ਸਾਡੇ ਹੀ ਬੰਦੇ, ਸਾਡੀ ਉਹ ਗੈਸ
ਸੋ ਇਸ ਲਈ ਸਾਰੀਆਂ ਧਿਰਾਂ ਕਹਿੰਦੇ ਅਸੀਂ ਠੱਗੀ ਦਾ ਸ਼ਿਕਾਰ ਆ। ਇਸੇ ਤਰ੍ਹਾਂ ਪੈਟਰੋਲ ਦੀ ਚੋਰੀ ਹੈ, ਇਸੇ ਤਰ੍ਹਾਂ ਡੀਜ਼ਲ ਦੀ ਚੋਰੀ ਹੈ। ਸੋ ਹੁਣ ਇਹ ਸ਼ਿਕਾਇਤਾਂ 30,000 ਸ਼ਿਕਾਇਤਾਂ ਦਾ ਹਵਾਲਾ ਦਿੰਦਿਆਂ ਹੋਇਆਂ ਗੈਸ ਏਜੰਸੀਆਂ ਨੇ, ਪੈਟਰੋਲ ਏਜੰਸੀਆਂ ਨੇ, ਇਹਨਾਂ ਪਲਾਂਟ ਵਾਲਿਆਂ ਨੇ, ਇਹਨਾਂ ਨੇ ਇਕੱਠਿਆਂ ਹੋ ਕੇ ਇੱਕ ਸ਼ਿਕਾਇਤ ਹੁਣ ਮੰਤਰਾਲੇ ਨੂੰ ਭੇਜੀ ਆ ਤੇ ਮੰਤਰਾਲੇ ਨੇ ਬਕਾਇਦਾ ਤੌਰ ਤੇ ਪੰਜਾਬ ਦੇ ਡੀਜੀਪੀ ਨੂੰ ਇਹ ਮਾਮਲਾ ਭੇਜਿਆ। ਜੀ ਜੀ ਮੰਤਰਾਲੇ ਨੇ ਪੰਜਾਬ ਦੇ ਡੀਜੀਪੀ ਨੂੰ ਹਦਾਇਤ ਕੀਤੀ ਹੈ ਕਿ ਹਰੇਕ ਜ਼ਿਲ੍ਹਾ ਪੱਧਰ ਤੇ ਟੀਮ ਬਣਾਓ ਤੇ ਇਹਦੀ ਪੂਰੀ ਇਨਕੁਆਇਰੀ ਕਰੋ ਤੇ ਕੌਣ ਕੌਣ ਕਿੱਥੇ ਕਿੱਥੇ ਮਿਲ ਕੇ ਕਰ ਰਿਹਾ, ਕਿਹਦੀ ਕਿਹਦੀ ਸ਼ਹਿ ਤੇ ਹੁੰਦਾ, ਉਹ ਸਾਨੂੰ ਰਿਪੋਰਟ ਬਣਾ ਕੇ ਭੇਜੋ। ਸੋ ਹੁਣ ਪੰਜਾਬ ਦੇ ਵਿੱਚ ਰੇਤ ਮਾਫੀਆ, ਟਰਾਂਸਪੋਰਟ ਮਾਫੀਆ, ਸ਼ਰਾਬ ਮਾਫੀਆ, ਕੇਬਲ ਮਾਫੀਆ, ਸਿੱਖਿਆ ਮਾਫੀਆ ਹੈ ਨਾ, ਉਹ ਤੋਂ ਬਾਅਦ ਹੁਣ ਗੈਸ ਚੋਰੀ, ਤੇਲ ਚੋਰੀ ਮਾਫੀਆ ਵੀ ਸਰਗਰਮ ਹੈ ਜੀ। ਤੇ ਉਸ ਦੇ ਲਈ ਹੁਣ ਕੇਂਦਰ ਨੇ ਹਦਾਇਤ ਭੇਜੀ ਆ ਪੰਜਾਬ ਪੁਲਿਸ ਨੂੰ ਤੇ ਦੇਖਦੇ ਆ ਜੀ ਇਹਦੇ ਪਰ ਰੋਕ ਪੈਂਦੀ ਆ ਕਿ ਪਹਿਲੇ ਮਾਫੀਆ ਮੰਗ, ਇਹਦੇ ਵਿੱਚ ਹਿੱਸਾ ਨਾ ਵੱਧ ਜਾਵੇ ਹੁਣ ਕਿਤੇ ਹੋਰ ਕਿ ਗੈਸ ਕਿਲੋ ਹੋਰ ਕੱਢਿਆ ਕਰੋ, ਵੀ ਸਾਡਾ ਹਿੱਸਾ ਕਿੱਥੇ ਆ। ਸੋ ਇਹ ਦੇਖਦੇ ਆ ਜੀ ਹੁਣ ਕੀ ਹੁੰਦਾ। ਸਭ ਗੋਲਮਾਲ ਹੈ ਸ਼ਰਮਾ ਜੀ, ਸਭ ਗੋਲਮਾਲ ਹੈ। ਜਿਹੜੀਆਂ ਗੱਲਾਂ ਬਣੀਆਂ ਐਵੇਂ ਨਹੀਂ ਬਣੀਆਂ। ਤੇ ਲੱਖ ਬਣਾ ਲਓ ਤੁਸੀਂ, ਸੀਲਾਂ ਬਣਾ ਲਓ, ਮੋਹਰਾਂ ਬਣਾ ਲਓ, ਕੁਛ ਮਰਜ਼ੀ ਬਣਾ ਲਓ, ਜਿੰਨਾ ਚਿਰ ਚੋਰੀ ਦੀ ਆਦਤ ਨਹੀਂ ਨਾ ਜਾਂਦੀ ਉਹਨਾਂ ਚਿਰ ਚੋਰੀ ਰੁਕ ਨਹੀਂ ਸਕਦੀ। ਗੱਲ ਇਹੀ ਤੇ ਇੱਥੇ ਤਾਂ ਮੈਂ ਕੱਲ ਪਰਸੋਂ ਇੱਕ ਦੇਖ ਰਿਹਾ ਸੀ ਸੋਸ਼ਲ ਮੀਡੀਆ ਤੇ ਸ਼ਰਮਾ ਜੀ ਖਬਰ, ਉਹਦੇ ਵਿੱਚ ਇੱਕ ਬਜ਼ੁਰਗ ਬੀਬੀ ਹੈ ਵਿਚਾਰੀ, ਉਹ ਘਰੋਂ ਠੀਕ ਠਾਕ ਹੀ ਹੈ ਤੇ ਉਹਨਾਂ ਦਾ ਕੋਈ ਸਿਲੰਡਰ ਹੀ ਚੋਰੀ ਕਰਕੇ ਲੈ ਗਿਆ। ਹੁਣ ਗੈਸ ਚੋਰੀ ਕਰਨ ਵਾਲੇ ਤਾਂ ਨਸ਼ੇੜੀ ਛੱਡਦੇ ਨਹੀਂ ਸਿਲੰਡਰ। ਚੰਡੀਗੜ੍ਹ ਚੋਂ ਲੋਕਾਂ ਦੇ ਗੇਟ ਖੋਲ ਕੇ ਘਰੋਂ ਚੱਕ ਕੇ ਲੈ ਜਾਂਦੇ, ਉੱਪਰ ਫਸਟ ਫਲੋਰਾਂ ਤੋਂ ਚੱਕ ਕੇ ਸਿਲੰਡਰ ਲੈ ਜਾਂਦੇ ਆ। ਉਹਨਾਂ ਨੂੰ ਪਤਾ ਕਿ ਇਹ ਬਕਾਇਦਾ ਰੀਕੀ ਕਰਦੇ ਕਿ ਇਸ ਘਰ 'ਚ ਬਜ਼ੁਰਗ ਜੋੜਾ ਰਹਿੰਦਾ। ਠੀਕ ਹੈ। ਤੇ ਉਹਨਾਂ ਨੂੰ ਪਤਾ ਹੈ ਕਿ ਜਿੰਨੀ ਦੇਰ 'ਚ ਬਜ਼ੁਰਗ ਜੋੜੇ ਨੇ ਵਿਚਾਰੇ ਨੇ ਉੱਠਣਾ ਹੈ, ਬਾਹਰ ਤੱਕ ਆਉਣਾ, ਉਨੀ ਦੇਰ 'ਚ ਤਾਂ ਅਸੀਂ ਕਿਤੇ ਲੰਘ ਜਾਣਾ। ਹੁਣ ਉਹ ਲੱਗਿਆ, ਨਾਲੇ ਸਾਰੇ ਸੀਸੀਟੀਵੀ ਕੈਮਰੇ ਲੱਗਿਆ, ਸਾਰਾ ਕੁਝ ਲੱਗਿਆ, ਉਹਦੇ ਬਾਵਜੂਦ ਵੀ ਰੌਲਾ ਇਹ ਨਾ ਸੀਸੀਟੀਵੀ ਕੈਮਰਾ ਤਾਂ ਰਿਕਾਰਡ ਕਰ ਲੂ, ਰੋਕ ਥੋੜੋ ਦੇਊਗਾ, ਕਿਸੇ ਦੀ ਬਾਂਹ ਥੋੜਾ ਭੱਜੂਗਾ। ਹਾਂ, ਮਗਰ ਥੋੜਾ ਭੱਜ ਸਕਦਾ ਸੀਸੀਟੀਵੀ ਕੈਮਰਾ ਵੀ। ਜੀ।